ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚ ਜੁੜੇ ਹੋਏ ਆ ਜਾਂ ਫਿਰ ਫੇਸਬੁੱਕ ਰਾਹੀਂ ਦੁਨੀਆ ਭਰ ਦੇ ਵਿੱਚ ਬੈਠ ਕੇ ਸਾਨੂੰ ਦੇਖ ਜਾਂ ਸੁਣ ਰਹੇ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਖਾਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਸਾਰਿਆਂ ਤੋਂ ਪਹਿਲਾਂ ਤਾਂ ਮਾਫੀ ਚਾਹੁੰਦੇ ਆ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਥੋੜਾ ਜਿਹਾ ਟੈਕਨੀਕਲ ਇਸ਼ੂਜ਼ ਕਰਕੇ ਦੇਰੀ ਨਾਲ ਇਹਦੀ ਸ਼ੁਰੂਆਤ ਹੋ ਰਹੀ ਹੈ। ਪਰ ਅੱਜ ਇੱਕ ਖਾਸ ਵਿਸ਼ੇ ਦੇ ਉੱਪਰ ਇੱਕ ਖਾਸ ਜਿਹੜੀ ਸ਼ਖਸੀਅਤ ਹੈਗੀ ਹੈ, ਪਰਸਨੈਲਿਟੀ ਦੇ ਨਾਲ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ। ਜਦੋਂ ਅਸੀਂ ਅਮਰੀਕਾ ਦੇ ਵਿੱਚ ਦੇਖਦੇ ਹਾਂ ਤਾਂ ਕਾਫੀ ਲੰਬੇ ਸਮੇਂ ਦਾ ਜਿਹੜਾ ਸਿੱਖਾਂ ਦਾ ਇੱਥੇ ਇਤਿਹਾਸ ਹੈਗਾ। ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਜਦੋਂ ਅਸੀਂ ਕੈਲੀਫੋਰਨੀਆ ਦੇ ਵਿੱਚ ਸਟਾਕਟਨ ਦੇ ਵਿੱਚ ਹੋਂਦ ਦੇ ਵਿੱਚ ਆਇਆ ਸੀ, ਤੇ ਉਸ ਤੋਂ ਬਾਅਦ ਦਾ ਜਿਹੜਾ ਹੁਣ ਤੱਕ ਦਾ ਸਫ਼ਰ ਹੈਗਾ, ਪਹਿਲਾਂ ਸਿਟੀਜ਼ਨਸ਼ਿਪ ਨਾ ਹੋਣਾ ਤੇ ਫਿਰ ਹੌਲੀ ਅੱਗੇ ਤੁਰਦਿਆਂ ਜਦੋਂ ਅਸੀਂ ਦੇਖਦੇ ਹਾਂ ਅੱਜ ਇੱਥੋਂ ਦਾ ਜਿਹੜਾ ਪੋਲੀਟੀਕਲ ਸਿਸਟਮ ਹੈਗਾ ਜਾਂ ਜਿਹੜੇ ਹੋਰ ਅਦਾਰੇ ਨੇ ਉਹਨਾਂ ਦੇ ਵਿੱਚ ਸਿੱਖ ਮੁੰਡੇ ਕੁੜੀਆਂ ਜਿਹੜੇ ਇੱਥੋਂ ਦੇ ਜੰਮਪਲ ਨੇ, ਨੌਜਵਾਨ ਨੇ, ਉਹ ਪੇਸ਼ਕਦਮੀ ਕਰ ਰਹੇ ਆ। ਉਹ ਆਪਣੇ ਜਿਹੜੇ ਪੈਰ ਨੇ ਉਹ ਇੱਥੋਂ ਦੇ ਸਿਸਟਮ ਦੇ ਵਿੱਚ ਰੱਖ ਰਹੇ ਆ ਤੇ ਸਿੱਖੀ ਸਰੂਪ ਦੇ ਵਿੱਚ ਇਹ ਇੱਕ ਮਾਣ ਵਾਲੀ ਗੱਲ ਹੈ ਸਿੱਖ ਕੌਮ ਦੇ ਲਈ ਵੀ ਕਿ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਸਿੱਖੀ ਸਰੂਪ ਦੇ ਵਿੱਚ ਰਹਿੰਦਿਆਂ ਆਪਣੀਆਂ ਕਦਰਾਂ ਕੀਮਤਾਂ, ਜਿਹੜਾ ਆਪਣਾ ਧਰਮ ਹੈ, ਆਪਣੇ ਸੱਭਿਆਚਾਰ ਦੇ ਨਾਲ ਜੁੜੇ ਹੋਏ ਨੇ ਤੇ ਨਾਲ ਹੀ ਨਾਲ ਇੱਥੋਂ ਦੇ ਸਿਸਟਮ ਦੇ ਵਿੱਚ ਵੀ ਜਿਹੜੀ ਆਪਣੀ ਸ਼ਮੂਲੀਅਤ ਨੇ ਉਹ ਕਰ ਰਹੇ ਨੇ ਤੇ ਆਪਣੀਆਂ ਜਿਹੜੀਆਂ ਸੇਵਾਵਾਂ ਨੇ ਉਹ ਨਿਭਾ ਰਹੇ ਨੇ। ਖਾਸ ਤੌਰ ਤੇ ਅਸੀਂ ਅੱਜ ਜਿਹੜਾ ਇਸ ਪੈਨਲ ਡਿਸਕਸ਼ਨ ਦੇ ਵਿੱਚ ਜਿਹੜਾ ਚਰਚਾ ਦਾ ਵਿਸ਼ਾ ਚੁਣਿਆ ਹੈਗਾ, ਉਹ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਮੀਡੀਆ ਦੇ ਵਿੱਚ ਵੀ ਇਹ ਗੱਲ ਸਾਹਮਣੇ ਆਈ ਹੈ, NYPD ਜਿਹੜੀ ਨਿਊਯਾਰਕ ਪੁਲਿਸ ਡਿਪਾਰਟਮੈਂਟ ਹੈ, ਇਹਦੇ ਵਿੱਚ ਪਹਿਲੀ ਸਿੱਖ ਬੱਚੀ ਜਿਹਨੇ ਆਪਣਾ ਜਿਹੜਾ ਸਿੱਖੀ ਸਰੂਪ ਹੈ ਉਹ ਕਾਇਮ ਰੱਖਿਆ ਹੋਇਆ, ਉਹਨੇ ਆਕਜ਼ਿਲਰੀ ਪੁਲਿਸ ਦੇ ਵਿੱਚ ਆਪਣੀਆਂ ਜਿਹੜੀਆਂ ਸੇਵਾਵਾਂ ਨੇ ਉਹ ਸ਼ੁਰੂ ਕੀਤੀਆਂ ਨੇ। ਗੁਰਸੋਚ ਕੌਰ, ਉਹਨਾਂ ਨੇ ਲੰਘੇ ਜਿਹੜੀ 16 ਮਈ ਦੀ ਤਰੀਕ ਸੀ ਉਦੋਂ ਉਹਨਾਂ ਦੀ ਗ੍ਰੈਜੂਏਸ਼ਨ ਹੋਈ ਹੈ। ਉਹਦੇ ਤੋਂ ਬਾਅਦ ਹੁਣ ਉਹ NYPD ਦੇ ਵਿੱਚ ਜਿਹੜੀਆਂ ਆਪਣੀਆਂ ਸੇਵਾਵਾਂ ਨੇ ਉਹ ਇੱਕ ਆਕਜ਼ਿਲਰੀ ਪੁਲਿਸ ਅਫਸਰ ਦੇ ਵਜੋਂ ਉਹ ਹੁਣ ਨਿਭਾ ਰਹੇ ਨੇ, ਉਹਨਾਂ ਨੇ ਸ਼ੁਰੂ ਕੀਤੀਆਂ ਨੇ। ਸੋ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਅੱਜ ਦਾ ਜਿਹੜਾ ਯੂਥ ਹੈਗਾ ਖਾਸ ਤੌਰ ਤੇ ਇੱਥੇ ਅਮਰੀਕਾ ਦੇ ਵਿੱਚ ਉਹਦੇ ਮਨ ਦੇ ਵਿੱਚ ਕੀ ਹੈ, ਤੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਅਸੀਂ ਇਸ ਦਾਇਰਾਕਾਰ ਦੇ ਵਿੱਚ ਗੱਲ ਕਰਦੇ ਹਾਂ ਤਾਂ ਸਿੱਖੀ ਸਰੂਪ ਨੂੰ ਕਾਇਮ ਦਾਇਮ ਰੱਖਦਿਆਂ ਇੱਕ ਇਹ ਪ੍ਰੇਰਨਾ ਸਰੋਤ ਵੀ ਹੁੰਦੇ ਨੇ ਇੱਦਾਂ ਦੇ ਬੱਚੇ, ਇੱਦਾਂ ਦੇ ਨੌਜਵਾਨ ਸਾਡੀ ਯੰਗਰ ਜਨਰੇਸ਼ਨ ਦੇ ਲਈ, ਖਾਸ ਤੌਰ ਤੇ ਜਦੋਂ ਉਹ ਦੇਖਦੇ ਨੇ ਕਿ ਅਸੀਂ ਆਪਣੇ ਸਰੂਪ ਨੂੰ ਕਾਇਮ ਰੱਖਦਿਆਂ ਹੋਇਆਂ ਵੀ ਇੱਥੋਂ ਦੇ ਸਿਸਟਮ ਦੇ ਵਿੱਚ ਜੋ ਵੀ ਅਸੀਂ ਕਰਨਾ ਚਾਹੁੰਦੇ ਹਾਂ ਉਹਦੀ ਸਾਨੂੰ ਇਜਾਜ਼ਤ ਹੈਗੀ ਹੈ। ਸਿਰਫ ਤੇ ਸਿਰਫ ਜਿਹੜਾ ਆਪਣੇ ਆਪ ਤੇ ਵਿਸ਼ਵਾਸ ਤੇ ਨਿਸ਼ਚਾ ਹੋਣਾ ਜ਼ਰੂਰੀ ਹੈ। ਸੋ ਅੱਜ ਦੀ ਜਿਹੜੀ ਗੱਲਬਾਤ ਹੈਗੀ ਹੈ ਉਹ ਗੁਰਸੋਚ ਕੌਰ ਦੇ ਨਾਲ ਅਸੀਂ ਸ਼ੁਰੂ ਕਰਦੇ ਹਾਂ। ਤੁਹਾਡਾ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣਾ ਸਮਾਂ ਕੱਢ ਕੇ ਆਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸ਼ੁਰੂਆਤ ਕਰੀਏ NYPD ਦੇ ਵਿੱਚ ਜਿਹੜੀ ਤੁਹਾਡੀ ਹੁਣ ਰਿਕਰੂਟਮੈਂਟ ਹੋਈ ਹੈ, ਤੁਸੀਂ ਇੱਕ ਆਕਜ਼ਿਲਰੀ ਪੁਲਿਸ ਆਫਿਸਰ ਦੇ ਤੌਰ ਤੇ ਸੇਵਾਵਾਂ ਆਪਣੀਆਂ ਸ਼ੁਰੂ ਕੀਤੀਆਂ ਨੇ, ਕਿਵੇਂ ਦਾ ਮਹਿਸੂਸ ਹੋ ਰਿਹਾ? ਇਸ ਵਕਤ ਮੈਨੂੰ ਬਹੁਤ ਗਰਵ ਮਹਿਸੂਸ ਹੋ ਰਿਹਾ ਕਿ ਮੈਂ ਸਿੱਖੀ ਦਾ ਨਾਮ ਲੋਕਾਂ ਨੂੰ ਪਹਿਚਾਨ ਦੱਸ ਸਕਦੀ ਹੈ ਕਿ ਸਿੱਖ ਹੈ ਵੀ ਕੌਣ ਜੀ, ਸਿੱਖ ਹੈ ਕੌਣ ਨੇ। ਐਂਡ ਇਹ ਤਾਂ ਪੁੱਛ ਰਹੇ ਨੇ ਕਿਉਂਕਿ ਮੈਂ ਦਸਤਾਰ ਬੰਨੀ ਹੋਈ ਹੈ। ਜੇ ਦਸਤਾਰ ਅਸੀਂ ਬੰਨੀ ਹੋਈ ਹੈ, ਇਹਦਾ ਅਸੀਂ ਲੋਕਾਂ ਨੂੰ ਦੱਸ ਵੀ ਸਕਦੇ ਕਿ ਸਾਡੇ ਕਲਗੀਧਰ ਪਾਤਸ਼ਾਹ ਨੇ ਦਿੱਤੀ ਹੋਈ ਹੈ ਸਾਨੂੰ। ਅਸੀਂ ਦੱਸ ਸਕਦੇ ਕਿ ਸਿੱਖ ਹੈ ਕੌਣ, ਗੁਰੂ ਜੀ ਕੀ ਆਖਦੇ ਨੇ, ਕਿਉਂ ਅਸੀਂ ਬਣਦੇ। ਜਿਵੇਂ ਕਿ ਮੈਨ ਬਣਦੇ ਨੇ, ਫੀਮੇਲ ਵੀ ਬਣਦੇ ਨੇ, ਕਿਉਂਕਿ ਅਸੀਂ ਇਕੁਅਲ ਸਮਝਦੇ ਨੇ ਜੀ। ਸੋ ਇਹੋ ਜਿਹੀਆਂ ਗੱਲਾਂ ਨੇ ਕਿ ਕਿਉਂਕਿ ਮੈਂ ਦਸਤਾਰ ਬਣਦੀ ਹਾਂ, ਮੈਂ ਲੋਕਾਂ ਨੂੰ ਦੱਸ ਸਕਦੀ ਹਾਂ ਕਿ ਇਸ ਕਰਕੇ ਇਹ ਵੀ ਇੱਕ ਪੁਆਇੰਟ ਹੈ। ਮਤਲਬ ਜਦੋਂ ਤੁਸੀਂ ਦਸਤਾਰ ਸਜਾਈ ਹੁੰਦੀ ਹੈ, ਬੰਨੀ ਹੁੰਦੀ ਹੈ, ਤਾਂ ਤੁਸੀਂ ਆਲੇ ਦਾਲੇ ਤੁਰੇ ਫਿਰਦੇ ਹੋ, ਜਿੱਥੇ ਵੀ ਜਾਂਦੇ ਹੋ, ਤੇ ਤੁਹਾਨੂੰ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੇ ਖਾਸ ਤੌਰ ਤੇ ਇੱਥੋਂ ਦੀਆਂ ਕਮਿਊਨਿਟੀ ਉਹਨਾਂ ਦੇ ਮਨਾਂ ਦੇ ਵਿੱਚ ਸਵਾਲ ਵੀ ਉੱਠਦਾ, ਭਾਈ ਤੁਸੀਂ ਵੱਖਰੇ ਕਿਉਂ ਲੱਗਦੇ ਹੋ, ਦਸਤਾਰ ਕਿਉਂ ਬੰਨੀ ਹੈ? ਜਿਹੜਾ ਕੋਈ ਇੱਥੇ ਦੇ ਕਲਚਰ ਦੇ ਵਿੱਚ ਹੀ ਰਚ ਮਿਚ ਗਿਆ, ਭਾਵੇਂ ਉਹਦੇ ਨਾਮ ਦੇ ਨਾਲ ਸਿੰਘ ਜਾਂ ਕੌਰ ਲੱਗਿਆ ਹੋਵੇ, ਪਰ ਉਹ ਕੋਈ ਪੁੱਛਣ ਦੱਸਣ ਵਾਲਾ ਜਿਹੜਾ ਕੰਮ ਹੈਗਾ ਜਾਂ ਆਪਣੀ ਆਈਡੈਂਟਿਟੀ ਦਾ ਜਿਹੜਾ ਪਾਰਟ ਹੈਗਾ ਉਹ ਕਿਤੇ ਨਾ ਕਿਤੇ ਡਿਲੂਟ ਹੁੰਦਾ ਨਜ਼ਰ ਆਉਂਦਾ। ਹਾਂਜੀ ਬਿਲਕੁਲ। ਐਂਡ ਇੱਕ ਗੋਰੇ ਲੋਕ ਕਾਫੀ ਹੈਰਾਨ ਹੁੰਦੇ ਜਦੋਂ ਦੇਖਦੇ ਨੇ ਕਿ ਫੀਮੇਲਸ ਵੀ ਬਣਦੇ ਨੇ, ਕਿਉਂਕਿ ਆਮ ਤੌਰ ਤੇ ਇਹਨਾਂ ਨੇ ਦੇਖਿਆ ਕਿ ਸਿਰਫ ਮਰਦ ਹੀ ਬਣਦੇ ਨੇ। ਫਿਰ ਜਦੋਂ ਮੈਨੂੰ ਦੇਖਦੇ ਨੇ ਕਹਿੰਦੇ ਕਿ ਓ ਲਾਈਕ ਆਈ ਓਨਲੀ ਥਾਟ ਮੈਨ ਵੇਅਰ ਇਟ ਨਾਟ ਫੀਮੇਲਸ। ਐਂਡ ਫਿਰ ਤਾਂ ਜਾ ਕੇ ਉਹਨਾਂ ਨੂੰ ਕਹਿ ਸਕਦੀ ਨਹੀਂ, ਸਾਡੇ ਗੁਰੂ ਨੇ ਸਾਨੂੰ ਇਕੁਅਲ ਸਮਝਿਆ ਹੋਇਆ ਕਿ ਇਹੋ ਜਿਹੀ ਕੋਈ ਗੱਲ ਨਹੀਂ, ਜਿੱਥੇ ਮਰਦ ਵੀ ਕਰ ਸਕਦੇ ਨੇ ਉੱਥੇ ਔਰਤ ਵੀ ਹੋ ਸਕਦੀ ਹੈ।
ਤੇ ਜੇ NYPD ਦੀ ਗੱਲ ਕਰਨੀ ਹੋਵੇ, ਤੁਹਾਡਾ ਜਿਹੜਾ ਰੁਝਾਨ ਹੈ, ਇੰਟਰਸਟ ਹੈ ਪੁਲਿਸ ਡਿਪਾਰਟਮੈਂਟ ਦੇ ਵਿੱਚ, ਮਤਲਬ NYPD ਇੱਕ ਮੰਨੀ ਪਰਮੰਨੀ ਡਿਪਾਰਟਮੈਂਟ ਹੈਗੀ ਹੈ। ਕਈ ਦੇਸ਼ਾਂ ਦੀ ਜੇ ਫੌਜ ਵੀ ਦੇਖੀ ਜਾਵੇ ਤਾਂ ਉਹਦੇ ਨਾਲੋਂ ਵੀ ਵੱਡਾ ਜਿਹੜਾ ਦਾਰੋਮਦਾਰ ਹੈ ਉਹ NYPD ਦਾ ਹੈਗਾ। ਇਹਨਾਂ ਦਾ ਸਾਰਾ ਜਿਹੜਾ ਕੰਮਕਾਰ ਦਾ ਤਰੀਕਾ ਹੈਗਾ। ਸੋ ਤੁਹਾਡਾ ਇੰਟਰਸਟ NYPD ਦੇ ਵਿੱਚ ਜਾਣ ਦਾ ਕਿਵੇਂ ਬਣਿਆ? ਵੈਲ ਵੈਸੇ ਤਾਂ ਸਿੱਖੀ ਤੋਂ ਹੀ ਬਣਿਆ ਵਾ। ਜਿਹੜੇ ਸਿੱਖੀ ਦੇ ਵਿੱਚ ਕਨਸੈਪਟ ਆ ਸੰਤ ਔਰ ਸਿਪਾਹੀ ਦਾ, ਕਿ ਇੱਕ ਗੁਰਸਿੱਖ ਜੀਵਨ ਵੀ ਜੀਣਾ ਔਰ ਸਿਪਾਹੀ ਵਾਲਾ ਕੰਮ ਵੀ ਕਰਨਾ, ਵਾਰੀਅਰ ਵੀ ਨਾਲ। ਮੈਨੂੰ ਬਚਪਨ ਤੋਂ ਚਾਹਤ ਸੀ ਕਿ ਮੈਂ ਸਿੱਖੀ ਵੱਲ ਆਵਾਂ, ਨਾਲੇ ਉਹ ਕੰਮ ਕਰਾਂ ਜਿੱਥੇ ਮੈਂ ਸਮਾਜ ਦੀ ਵੀ ਸੇਵਾ ਕਰ ਸਕਾਂ ਜੀ। ਐਂਡ ਬਚਪਨ ਤੋਂ ਮੈਨੂੰ ਸੀ ਕਿ ਮੈਂ NYPD ਜੁਆਇਨ ਕਰਾਂ, ਬਟ ਇਹਨਾਂ ਦੇ ਕੋਈ ਰੂਲ ਸੀ ਕਿ ਦਸਤਾਰ ਬਣ ਕੇ ਜਾਂ ਤੁਹਾਨੂੰ ਕੇਸ ਕਤਲ ਕਰਕੇ ਤੁਹਾਨੂੰ ਐਡਮਿਟ ਹੋਣਾ ਪੈਂਦਾ ਸੀ। ਬਟ ਇੰਨੀ ਖੁਸ਼ੀ ਹੋਈ ਹੈ ਕਿ ਆਹ 2 ਸਾਲ ਹੋਏ ਨੇ ਕਿ ਇਹ ਅਲਾਉ ਕਰਦੇ ਨੇ, ਐਂਡ ਮੈਂ ਆਪਣਾ ਸੁਪਨਾ ਪੂਰਾ ਕਰ ਸਕਦੀ ਸੀ ਜੀ। ਐਂਡ ਔਰ ਮੇਰੇ ਮੰਮੀ ਦਾ ਵੀ ਸੁਪਨਾ ਸੀ ਕਿ ਉਹ ਪੁਲਿਸ ਵਿੱਚ ਜਾਣ, ਬਟ ਇੰਡੀਆ ਵਿੱਚ ਹਾਈਟ ਰਿਕੁਆਇਰਮੈਂਟ ਸੀ ਕਿ ਇਸ ਲੈਵਲ ਦੇ ਤੁਹਾਡੀ ਹਾਈਟ ਹੋਣੀ ਚਾਹੀਦੀ ਹੈ ਤਾਂ ਜਾ ਕੇ ਤੁਹਾਨੂੰ ਜੌਬ ਮਿਲ ਸਕਦੀ ਹੈ। ਬਟ ਇੱਥੇ ਅਮਰੀਕਾ ਵਿੱਚ ਕੋਈ ਹਾਈਟ ਰਿਕੁਆਇਰਮੈਂਟ ਨਹੀਂ ਸੀ, ਸੋ ਮੈਂ ਬਣ ਸਕਦੀ ਸੀ ਜੀ। ਤੇ ਇਹ ਕੀ ਤੁਹਾਡਾ ਜਿਹੜਾ ਮਤਲਬ ਜਿਵੇਂ ਕਹਿੰਦੇ ਵੀ ਬਚਪਨ ਦਾ ਛੋਟੇ ਹੁੰਦਿਆਂ ਤੋਂ ਹੀ ਤੁਹਾਡਾ ਡ੍ਰੀਮ ਸੀ, ਜਾਂ ਲੇਟਲੀ ਤੁਸੀਂ ਇਹ ਡਿਵੈਲਪ ਕੀਤਾ? ਜਿਵੇਂ ਤੁਸੀਂ 2 ਸਾਲ ਵਾਲੀ ਗੱਲ ਦੱਸੀ ਹੈ, ਤਾਂ ਕਿਤੇ ਨਾ ਕਿਤੇ ਇਹ ਵੀ ਹੁੰਦਾ ਜੇ ਪਹਿਲਾਂ ਤੋਂ ਤੁਸੀਂ ਇਹ ਸੋਚਦੇ ਸੀ ਤਾਂ ਇੱਕ ਬੰਦਸ਼ ਸੀ ਵੀ ਤੁਸੀਂ ਦਸਤਾਰ ਸਜਾ ਕੇ ਨਹੀਂ ਸੀ ਜਾ ਸਕਦੇ। ਹੁਣੀ ਲੇਟਲੀ ਇਹ ਜਿਹੜੀ ਗੱਲ ਹੈਗੀ ਹੈ ਇਹ ਕਲੀਅਰ ਕੀਤੀ ਗਈ ਹੈ ਕਿ NYPD ਹੋਵੇ ਜਾਂ ਈਵਨ ਅਮਰੀਕਨ ਜਿਹੜੀ ਫੌਜ ਹੈਗੀ ਹੈ, ਆਰਮੀ ਦੇ ਵਿੱਚ ਵੀ ਤੁਸੀਂ ਹੁਣ ਦਸਤਾਰ ਸਜਾ ਕੇ ਆਪਣੇ ਸਰੂਪ ਦੇ ਵਿੱਚ ਰਹਿੰਦਿਆਂ ਹੋਇਆਂ ਤੁਸੀਂ ਜਿਹੜੀਆਂ ਸੇਵਾਵਾਂ ਨੇ ਉਹ ਦੇ ਸਕਦੇ ਹੋ। ਹਾਂਜੀ, 5-6 ਸਾਲ ਹੋ ਗਏ ਨੇ ਮੈਂ ਗੱਤਕਾ ਵੀ ਸਿੱਖਣੀ ਆ। ਬਾਬਾ ਮੱਖਣ ਸ਼ਾਹ ਇੱਥੇ ਨਿਊਯਾਰਕ ਰਿਚਮੰਡ ਹਿੱਲ, ਉੱਥੇ ਅਸੀਂ ਗੱਤਕਾ ਕਲਾਸਿਸ ਲੱਗਦੇ ਨੇ ਹਰੇਕ ਐਵਰੀਡੇ ਮੰਡੇ ਥਰੂ ਸੈਟਰਡੇ, ਸੰਡੇ ਆਪਣੀ ਛੁੱਟੀ ਹੁੰਦੀ ਹੈ। ਐਂਡ ਉੱਥੇ ਅਸੀਂ ਸ਼ਬਦ ਪੜ੍ਹਦੇ ਨੇ, ਸ਼ਬਦ ਸਾਰੇ ਲੋਕ ਪੜ੍ਹਦੇ ਨੇ। ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਚਾੜੇ ਖੇਤ। ਜੋ ਇਹੋ ਜਿਹੇ ਸ਼ਬਦ ਅਸੀਂ ਪੜ੍ਹਦੇ ਆ, ਨਾਲੇ ਉਹ ਵੀ ਜੋਸ਼ ਨਾਲ। ਇੱਕ ਤਾਂ ਪੜ੍ਹਨਾ ਹੁੰਦਾ, ਇੱਕ ਕਮਾਉਣਾ ਵੀ ਹੁੰਦਾ ਵਾ। ਨਾਲੇ ਇਹੀ ਮੇਰੇ ਜ਼ਿੰਦਗੀ 'ਚ ਮਕਸਦ ਹੈ ਕਿ ਸਿੱਖੀ ਨੂੰ ਕਮਾਉਣੀ ਹੈ ਜੀਵਨ ਵਿੱਚ। ਕਿ ਆਪਾਂ ਪੜ੍ਹ ਤਾਂ ਸਭ ਲੈਂਦੇ ਨੇ, ਬਟ ਜੋ ਸਿੱਖ ਅਸਲੀ ਸਿੱਖ ਹੁੰਦਾ ਵਾ ਉਹ ਜੀਵਨ ਵਿੱਚ ਲੈ ਕੇ ਆਉਂਦਾ ਵਾ। ਐਂਡ ਕਹਿ ਸਕਦੇ ਹੋ ਕਿ ਗੁਰਦੁਆਰਿਆਂ ਦਾ ਬਹੁਤ ਵੱਡਾ ਪਲੇ ਉਹਨਾਂ ਦਾ ਹੁੰਦਾ ਵਾ ਜੀ, ਕਿ ਆਪਾਂ ਉੱਥੇ ਜਾਂਦੇ ਆ, ਬੱਚੇ ਜਾਂਦੇ ਨੇ ਸੈਟਰਡੇ ਸੰਡੇ, ਨਾਲੇ ਉੱਥੇ ਕਲਾਸਿਸ ਲੱਗਦੇ ਨੇ, ਅਸੀਂ ਸਿੱਖੀ ਬਾਰੇ ਸਿੱਖ ਸਕਦੇ ਹਾਂ। ਐਂਡ ਕਿਉਂਕਿ ਇਹੋ ਜਿਹੇ ਫੈਸਿਲਿਟੀਜ਼ ਹੈਗੇ ਨੇ, ਮੈਂ ਕਹਿ ਸਕਦੀ ਤਾਂ ਮੈਂ ਸਿੱਖੀ ਨਾਲ ਜੁੜੀ ਹੋਈ। ਜਿਹੋ ਜਿਹੇ ਪ੍ਰਚਾਰਕ ਆਉਂਦੇ ਨੇ, ਜਿਵੇਂ ਕਿ ਗਿਆਨੀ ਅਮਰੀਕ ਸਿੰਘ ਚੰਡੀਗੜ੍ਹ ਵਾਲੇ, ਪੰਥਪ੍ਰੀਤ ਸਿੰਘ, ਪ੍ਰੋਫੈਸਰ ਦਰਸ਼ਨ ਸਿੰਘ, ਇਹੋ ਜਿਹੇ ਪ੍ਰਚਾਰਕ ਆਉਂਦੇ ਨੇ, ਸਿੱਖੀ ਬਾਰੇ ਦੱਸਦੇ ਨੇ, ਨਰੋਲ ਗੁਰਬਾਣੀ ਬਾਰੇ ਗੱਲਬਾਤ ਕਰਦੇ ਨੇ ਜੀ। ਇਹੋ ਸਾਰਾ ਇਤਿਹਾਸ ਸੁਣ ਕੇ ਮੇਰਾ ਵੀ ਮਨ ਹੁੰਦਾ ਵਾ ਕਿ ਹਾਂਜੀ ਮੈਂ ਵੀ ਮਾਤਾ ਭਾਗ ਕੌਰ ਵਾਂਗੀ ਬਣਾ, ਮੈਂ ਵੀ ਭਾਈ ਬੀਬੀ ਹਰਸ਼ਰਨ ਕੌਰ ਵਰਗੀ ਬਣਾ। ਇਹੋ ਜਿਹੇ ਮਨ 'ਚ ਹੁੰਦਾ ਹੈ, ਭਾਵਨਾ ਹੁੰਦੀ ਹੈ ਕਿ ਹਾਂਜੀ ਅਸੀਂ ਵੀ ਕੁਝ ਦੁਨੀਆ 'ਚ ਆਏ, ਕੁਝ ਕਰਕੇ ਜਾਈਏ ਜੀ। ਜਿਵੇਂ ਕਿ ਅਸੀਂ ਵੱਖਰੀ ਪਛਾਣ ਦੀ ਗੱਲ ਕਰਦੇ ਹਾਂ, ਮੇਰਾ ਵੀ ਜਿਹੜਾ ਰੂਪ ਹੈਗਾ ਤੇ ਬਾਹਰ ਜਾਂਦੇ ਹਾਂ ਕਈ ਵਾਰ ਐਪਰੀਸ਼ੀਏਸ਼ਨ ਵੀ ਹੁੰਦੀ ਆ, ਲੋਕ ਖੜ ਕੇ ਚੰਗੇ ਰੰਗਾਂ ਨੂੰ ਸਲਾਉਂਦੇ ਆ ਜਾਂ ਤੁਹਾਨੂੰ ਸਲਾਉਂਦੇ ਆ ਵੀ ਤੁਸੀਂ ਚੰਗਾ ਕੰਮ ਕਰ ਰਹੇ ਹੋ, ਤੁਸੀਂ ਵੱਖਰੇ ਹੈਗੇ ਹੋ ਤੇ ਤੁਸੀਂ ਇੱਥੇ ਇਹਨਾਂ ਮੁਲਕਾਂ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਆਪਣਾ ਜਿਹੜਾ ਬਾਣਾ ਤੇ ਹੈਗਾ ਉਹ ਕਾਇਮ ਰੱਖਿਆ ਹੋਇਆ, ਆਪਣੇ ਕਲਚਰ ਨਾਲ, ਆਪਣੀਆਂ ਰੂਟਸ ਦੇ ਨਾਲ ਜੁੜੇ ਹੋਏ ਹੋ। ਪਰ ਕਿਤੇ ਨਾ ਕਿਤੇ ਜਿਹੜਾ ਦੂਜਾ ਇੱਕ ਇਹਦਾ ਨੈਗੇਟਿਵ ਇੰਪੈਕਟ ਵੀ ਹੁੰਦਾ ਵੀ ਜਿਹੜੀ ਹੇਟਡ ਹੈਗੀ ਹੈ ਜਾਂ ਅਸੀਂ ਰੇਸ਼ੀਅਲ ਜਿਹੜੀ ਡਿਸਕ੍ਰਿਮੀਨੇਸ਼ਨ ਹੈਗੀ ਹੈ ਉਹਦੀ ਗੱਲ ਕਰਦੇ ਹਾਂ, ਤਾਂ ਉਹਦਾ ਜਿਹੜਾ ਐਕਸਪੀਰੀਅੰਸ ਹੈ ਉਹ ਵੀ ਦੇਖਣ ਨੂੰ ਮਿਲਦਾ। ਇੱਥੇ ਖਬਰਾਂ ਵੀ ਇੱਦਾਂ ਦੀਆਂ ਕਾਫੀ ਆਉਂਦੀਆਂ ਨੇ ਹੁਣ ਹੇਟ ਕ੍ਰਾਈਮਸ ਦੇ ਹਵਾਲੇ ਨਾਲ। ਸੋ ਪਰਿਵਾਰ ਵੱਲੋਂ ਇਹਨਾਂ ਸਾਰੀਆਂ ਪਰਿਸਥਿਤੀਆਂ ਨੂੰ ਜਾਂ ਇਹ ਸਾਰੀ ਸਿਚੁਏਸ਼ਨ ਨੂੰ ਜਦੋਂ ਐਨਾਲਾਈਜ਼ ਕੀਤਾ ਜਾਂਦਾ ਤਾਂ ਕਿਤੇ ਨਾ ਕਿਤੇ ਕਈ ਵਾਰ ਹੁੰਦਾ ਵੀ ਨਹੀਂ, ਜਿਹੜੇ ਸਾਡੇ ਨਿਆਣੇ ਨੇ ਇੱਧਰ ਨੂੰ ਨਾ ਜਾਣ ਜਾਂ ਇੱਦਾਂ ਨਾ ਕਰਨ। ਸੋ ਤੁਹਾਡਾ ਜਿਹੜਾ ਪਰਿਵਾਰਕ ਇਸ ਸਾਰੇ ਪਾਰਟ ਨੂੰ ਮੁੱਖ ਰੱਖਦਿਆਂ ਹੋਇਆ NYPD ਦੇ ਵਿੱਚ ਜਾਣ ਦੇ ਵਿੱਚ ਉਹਨਾਂ ਦੀ ਕਿਵੇਂ ਦੀ ਸਪੋਰਟ ਤੁਹਾਨੂੰ ਮਿਲਦੀ ਰਹੀ ਹੈ? ਹਾਂਜੀ, ਪਹਿਲਾਂ ਕਹਿਣਾ ਚਾਹਾਂਗੀ ਮੰਮੀ ਡੈਡੀ ਮੇਰੇ ਦੋਨਾਂ ਨੇ ਬਹੁਤ ਹੀ ਸਪੋਰਟ ਕੀਤਾ ਵਾ। ਉਹਨਾਂ ਦਾ ਮੈਂ ਸ਼ੁਕਰਗੁਜ਼ਾਰ ਹਾਂ ਕਿਉਂਕਿ ਉਹ ਸਿੱਖੀ ਨਾਲ ਜੁੜੇ ਸੀ ਤਾਂ ਮੈਂ ਸਿੱਖੀ ਨਾਲ ਜੁੜੀ ਹੋਈ ਹਾਂ। ਐਂਡ ਜੋ ਤੁਸੀਂ ਕਿਹਾ ਬੁਲੀਇੰਗ ਬਾਰੇ, ਬੁਲੀਇੰਗ ਮੈਂ ਵੀ ਬਹੁਤ, ਕਿਉਂਕਿ 9/11 ਤੋਂ ਬਾਅਦ ਕਾਫੀ ਸਿੱਖਾਂ ਨੇ, ਨਾਲੇ ਮੁਸਲਮਾਨਾਂ ਨੇ, ਕੋਈ ਵੀ ਮਾਈਨੋਰਿਟੀਜ਼ ਤੁਸੀਂ ਵੇਖ ਲਓ,
ਬਹੁਤ ਕੁਝ ਅਸੀਂ ਸਿਆ ਹੋਇਆ ਵਾ ਜੀ ਐਂਡ ਸਪੈਸ਼ਲੀ ਇਨ ਹਾਈ ਸਕੂਲ ਬੱਚਿਆਂ ਨੇ ਮੈਨੂੰ ਕਿਹਾ ਹੋਇਆ ਵਾ ਕਿ ਗੋ ਬੈਕ ਟੂ ਯਰ ਕੰਟਰੀ ਵੀ ਡੋਨਟ ਨੀਡ ਯੂ ਬਟ ਮੈਂ ਅੱਜ ਮੈਂ ਕਹਿ ਸਕਦੀ ਕਿ ਮੈਂ ਇਸੇ ਕੰਟਰੀ ਨੂੰ ਮੈਂ ਉਹਦੀ ਰੱਖਿਆ ਵੀ ਕਰ ਸਕਦੀ ਹਾਂ ਐਂਡ ਲੋਕੀ ਕਾਫੀ ਬੋਲਦੇ ਨੇ ਬਟ ਅਸੀਂ ਯਾਦ ਰੱਖਣਾ ਵਾ ਕਿ ਸਾਡੇ ਗੁਰੂ ਕਹਿੰਦੇ ਨੇ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਜੇ ਅਸੀਂ ਸਾਰਿਆਂ ਦੇ ਵਿੱਚ ਰੱਬ ਵੇਖ ਲਈਏ ਫਿਰ ਸਾਨੂੰ ਕੋਈ ਲੋੜ ਨਹੀਂ ਪੈਣੀ ਕਿ ਇਹੋ ਜਿਹਾ ਨਾ ਮੂੰਹ ਲੱਗਣਾ ਕਿਉਂਕਿ ਸਾਨੂੰ ਪਤਾ ਕਿ ਇਹਨਾਂ ਦੀ ਅਵਸਥਾ ਨਹੀਂ ਹੈਗੀ ਚਲੋ ਕੋਈ ਗੱਲ ਨਹੀਂ ਰੱਬ ਇਹਨਾਂ ਨੂੰ ਬਖਸ਼ੇ ਜੀ ਸੋ ਜਿਹੜੀ ਅੱਜ ਦੀ ਨੌਜਵਾਨ ਪੀੜ੍ਹੀ ਹੈ ਕਈ ਵਾਰ ਇਦਾਂ ਦਾ ਰੁਝਾਨ ਜਾਂ ਇਦਾਂ ਦੀਆਂ ਜਿਹੜੀਆਂ ਸਿਚੁਏਸ਼ਨਸ ਹੁੰਦੀਆਂ ਨੇ ਉਹਨਾਂ ਨੂੰ ਦੇਖਦਿਆਂ ਪਰਿਵਾਰਕ ਜਿਹੜੇ ਉਹਨਾਂ ਦੇ ਮੈਂਬਰ ਹੁੰਦੇ ਨੇ ਉਹਨਾਂ ਦੇ ਮਨ ਦੇ ਵਿੱਚ ਵੀ ਆਉਂਦੀ ਹੈ ਵੀ ਯਾਰ ਇਹਦੇ ਨਾਲੋਂ ਤਾਂ ਚੰਗਾ ਵੀ ਕੇਸ ਕਤਲ ਕਰਾ ਦਿੱਤੇ ਜਾਣ ਸੋ ਜਿਹੜੇ ਇਦਾਂ ਦੇ ਨੌਜਵਾਨ ਨੇ ਜਾਂ ਇਦਾਂ ਦੇ ਪੇਰੈਂਟਸ ਹੁੰਦੇ ਨੇ ਉਹਨਾਂ ਨੂੰ ਗੁਰਸੋਚ ਕੌਰ ਜਿਹੜੀ ਕਿ ਆਪਣੇ ਬਾਣੇ ਦੇ ਵਿੱਚ ਦਸਤਾਰ ਸਜਾ ਕੇ ਹੁਣ NYPD ਦੇ ਵਿੱਚ ਸੇਵਾਵਾਂ ਦੇਵੇਗੀ ਉਹ ਕੀ ਮੈਸੇਜ ਕੀ ਦੇਊਗੀ ਉਹਨਾਂ ਪਰਿਵਾਰਾਂ ਨੂੰ ਜਾਂ ਜਿਹੜੀ ਇਹ ਥਾਟ ਰੱਖਦੇ ਆ ਉਹਨਾਂ ਨੂੰ ਮੈਂ ਉਹਨਾਂ ਲੋਕਾਂ ਨੂੰ ਬੇਨਤੀ ਕਰਾਂਗੀ ਕਿ ਤੁਸੀਂ ਸਿੱਖ ਇਤਿਹਾਸ ਆਪ ਸੁਣੋ ਆਪ ਤੁਸੀਂ ਗੁਰਦੁਆਰੇ ਜਾਓ ਗੁਰਬਾਣੀ ਪੜੋ ਕਿਉਂਕਿ ਇਹ ਅਸਲ 'ਚ ਮਾਂ-ਬਾਪ ਤੋਂ ਹੀ ਸ਼ੁਰੂ ਹੁੰਦੀ ਹੈ ਕਹਿੰਦੇ ਕਿ ਮਾਂ ਦੇ ਵਿੱਚ ਬਹੁਤ ਤਾਕਤ ਹੁੰਦੀ ਹੈ ਕਿਉਂਕਿ ਜੋ ਕੁਝ ਮਾਂ ਸਿਖਾਉਂਦੀ ਆ ਉਹੀ ਬੇਟਾ ਕਰਦਾ ਵਾ ਜਾਂ ਬੇਟੀ ਕਰਦੀ ਹੈ ਐਂ ਜੇ ਇੱਕ ਮਾਂ ਹੀ ਨਾਟਕ ਬਹਿ ਕੇ ਦੇਖੇ ਨਾਲੇ ਇੱਕ ਮਾਂ ਪਾਠ ਸੁਣਾਵੇ ਗੁਰੂ ਨਾਨਕ ਦੇਵ ਜੀ ਬਾਰੇ ਦੱਸਣ ਇਹੋ ਜਿਹੀਆਂ ਸਾਖੀਆਂ ਸੁਣਾਉਣ ਇਤਿਹਾਸ ਤੋਂ ਕਿ ਸਾਡੇ ਬੱਚੇ ਅੱਗੇ ਨਾ ਜਾਣਗੇ ਦੂਜੇ ਮੁਲਕਾਂ ਵਿੱਚ ਜ਼ਰੂਰ ਜਾਣਗੇ ਬਟ ਇਹ ਸਾਰਾ ਕੁਝ ਮੈਂ ਕਹਿ ਸਕਦੀ ਕਿ ਮਾਂ ਤੇ ਜਾਂਦਾ ਵਾ ਕਿ ਮਾਂ ਕੁਝ ਕਰੇ ਉਹ ਵੀ ਚੰਗਾ ਨਾਲੇ ਦੁਨੀਆ ਯਾਦ ਰੱਖੇਗੀ ਜੀ ਸੋ ਜਿਹੜੇ ਤੁਹਾਡੇ ਫਰੈਂਡ ਸਰਕਲ ਹੈਗਾ ਉਹਦੇ ਵਿੱਚ ਕੋਈ ਜਿਹੜੇ ਰਿਸਪੌਂਸ ਹੁੰਦੇ ਆ ਜਿਵੇਂ ਤੁਸੀਂ ਪਹਿਲਾਂ ਦੱਸਿਆ ਵੀ ਬੁਲਿੰਗ ਦਾ ਵੀ ਸਾਹਮਣਾ ਕਰਨਾ ਪੈਂਦਾ ਕਿਤੇ ਨਾ ਕਿਤੇ ਜਿਹੜਾ ਇਹ ਨਾ ਪੱਖੀ ਰੁਝਾਨ ਹੁੰਦਾ ਉਹ ਵੀ ਦੇਖਣ ਨੂੰ ਮਿਲਦਾ ਵੀ ਤੁਸੀਂ ਇੱਧਰ ਨੂੰ ਕਿਉਂ ਜਾ ਰਹੇ ਹੋ ਜਾਂ ਦਸਤਾਰ ਸਜਾ ਕੇ ਤੁਸੀਂ ਇਸ ਪਾਸੇ ਨੂੰ ਤੁਰੇ ਹੋ ਤਾਂ ਇਸ ਸਿਸਟਮ ਦੇ ਵਿੱਚ ਤੁਰੇ ਹੋ ਤਾਂ ਤੁਹਾਨੂੰ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਸੋ ਤੁਹਾਨੂੰ ਆਲੇ ਦਾਲੇ ਵਾਲੇ ਕਹਿੰਦੇ ਆ ਵੀ ਭਾਈ ਤੁਸੀਂ ਰੁਕ ਜਾਓ ਜਾਂ ਰਹਿਣ ਦਿਓ ਜਾਂ ਤੁਸੀਂ ਇੱਥੋਂ ਦੇ ਕਲਚਰ ਦੇ ਵਿੱਚ ਜਿਹੜੀ ਹੈਗੀ ਹੈ ਆਪਣਾ ਚੇਂਜ ਹੋ ਜਾਓ ਸੋ ਉਹਨਾਂ ਦੇ ਵਿੱਚ ਉਹਨਾਂ ਦਾ ਰਿਸਪੌਂਸ ਤੁਹਾਡੇ ਫਰੈਂਡ ਸਰਕਲ ਦਾ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਸਾਡੇ ਨਾਲ ਜਿਹੜੀ ਗੁਰਸੋਚ ਕੌਰ ਹੈਗੀ ਹੈ ਸਾਡੀ ਕਿਸੇ ਦੀ ਭੈਣ ਹੈ ਕਿਸੇ ਦੀ ਧੀ ਹੈ ਤੇ ਕਿਸੇ ਦੀ ਦੋਸਤ ਹੈਗੀ ਹੈ ਉਹ ਹੁਣ NYPD ਦੇ ਵਿੱਚ ਸਰਵ ਕਰਨ ਜਾ ਰਹੀ ਹੈ ਉਹਨਾਂ ਦਾ ਕਿਵੇਂ ਦਾ ਰਿਸਪੌਂਸ ਸੀ ਬਹੁਤ ਬੱਚਿਆਂ ਵੈਸੇ ਮੈਂ ਕਹਿ ਸਕਦੀ ਜਿਹੜੇ ਕਾਲਜ ਦੇ ਬੱਚੇ ਨੇ ਉਹ ਬਹੁਤ ਖੁਸ਼ ਹੋਏ ਕਿ ਸਿੱਖੀ ਦਾ ਕੋਈ ਪ੍ਰਚਾਰ ਹੋ ਰਿਹਾ ਨਾਲੇ ਮੈਂ ਸਿੱਖੀ ਦੇ ਵੱਲ ਇੱਕ ਫਰਸਟ ਫੀਮੇਲ ਐਗਜ਼ਿਲਰੀ NYPD ਵਿੱਚ ਉਹ ਵੀ ਦਸਤਾਰਧਾਰੀ ਬਣ ਸਕੀ ਐਂਡ ਕਾਲਜਾਂ ਦੇ ਵਿੱਚ ਬਹੁਤ ਵੱਡਾ ਰੋਲ ਆ ਵਾ ਸਾਡਾ ਸਿੱਖੀ ਬੱਚਿਆਂ ਦਾ ਕਿਉਂਕਿ ਕਾਲਜ ਵਿੱਚ ਕਾਫੀ ਗਰੁੱਪਸ ਹੈਗੇ ਨੇ ਐਂਡ ਉਹ ਵੀ ਰਿਲੀਜੀਅਸ ਰੈਗੂਲਰ ਲਾਈਕ ਟੀਮਸ ਵੀ ਹੈਗੇ ਨੇ ਬਟ ਜੇ ਹਰੇਕ ਕਾਲਜ ਦੇ ਵਿੱਚ ਸਿੱਖ ਗਰੁੱਪ ਬਣਨ ਸਿੱਖੀ ਵਾਸਤੇ ਪ੍ਰਚਾਰ ਹਰੇਕ ਕਾਲਜ ਵਿੱਚ ਹੋਣ ਉਹਦੇ ਵਿੱਚ ਸਾਡੇ ਜਿਹੜੇ ਆਉਣ ਵਾਲੇ ਜਾਂ ਅਮਰੀਕਨ ਫੈਲੋਜ਼ ਨੇ ਉਹਨਾਂ ਨੂੰ ਆਲਰੇਡੀ ਸਿੱਖੀ ਬਾਰੇ ਪਤਾ ਹੋਊਗਾ ਕਿਉਂਕਿ ਉਹ ਕਾਲਜ ਵਿੱਚ ਨਾਲ ਸਿੱਖਣਗੇ ਜੀ ਐਂਡ ਇਹੀ ਮੈਂ ਕਹਿ ਸਕਦੀ ਕਿ ਜੇ ਕੋਈ ਵੀ ਬੱਚਾ ਕਾਲਜ ਜਾਂਦਾ ਵਾ ਕਿ ਉਹ ਆਪ ਕੋਸ਼ਿਸ਼ ਕਰੇ ਜਾਂ ਹਾਈ ਸਕੂਲ ਵੀ ਕਿ ਤੁਸੀਂ ਸਿੱਖੀ ਬਾਰੇ ਦੱਸੋ ਕਿ ਆਪਣੇ ਬਾਰੇ ਦੱਸੋ ਕਿ ਕਲਾਸਿਸ ਜੇ ਤੁਸੀਂ ਹਿਸਟਰੀ ਕਲਾਸ ਵਿੱਚ ਆ ਤੁਸੀਂ ਕਹੋ ਕਿ ਹਾਂਜੀ ਅਸੀਂ ਵੀ ਜਦੋਂ ਇੰਡੀਆ ਦਾ ਇਤਿਹਾਸ ਸੁਣ ਤੁਸੀਂ ਪੰਜਾਬ ਬਾਰੇ ਦੱਸੋ ਕਿ ਸਾਡੇ ਗੁਰੂਆਂ ਨੇ ਸਾਡੇ ਕਿੱਦਾਂ ਲੜਾਈਆਂ ਸੀ ਕੀਤੀਆਂ ਜੰਗ ਕਿਵੇਂ ਕੀਤੇ ਉਹ ਸਾਰਾ ਆਪਾਂ ਦੱਸ ਸਕਦੇ ਹਾਂ ਜੀ ਬਟ ਇਹ ਸਾਰਾ ਇੱਕ ਇਨਸਾਨ ਤੋਂ ਸ਼ੁਰੂ ਹੁੰਦਾ ਵਾ ਉਹ ਜੋ ਅਸੀਂ ਆ ਹੁਣ ਮੈਂ ਕੁਝ ਕੀਤਾ ਹੁਣ ਅੱਗੇ ਜਿਵੇਂ ਕਿ ਸਾਰੇ ਜਣੇ ਆ ਸਾਰਾ ਕੋਈ ਵੀ ਕਰ ਸਕਦਾ ਵਾ ਉਹ ਆਪਣੇ ਤੋਂ ਸ਼ੁਰੂ ਹੁੰਦਾ ਵਾ ਹਰੇਕ ਕੋਈ ਆਦਮੀ ਆਪਣੇ ਅੰਦਰ ਪ੍ਰਚਾਰਕ ਆ ਬਟ ਇਹ ਆਪਣੇ ਵਿੱਚ ਕਿ ਅਸੀਂ ਕੁਝ ਕਰਨਾ ਚਾਹੁੰਦੇ ਨੇ ਜਾਂ ਨਹੀਂ ਜੀ ਬਿਲਕੁਲ ਸੋ ਇਸ ਵਕਤ ਜੇ ਅੱਜ ਦੀ ਸਿਚੁਏਸ਼ਨ ਦੀ ਗੱਲ ਕੀਤੀ ਜਾਵੇ ਜਿੱਥੇ ਤੁਸੀਂ ਹੁਣ ਸਰਵ ਕਰਨਾ NYPD ਦੇ ਵਿੱਚ ਉੱਥੇ ਨਾਲ ਤੁਸੀਂ ਆਪਣੀ ਪੜ੍ਹਾਈ ਤੇ ਜਿਹੜਾ ਇੱਥੋਂ ਦਾ ਸਿਸਟਮ ਹੈਗਾ ਉਹ ਵੀ ਪਰਸਿਊ ਕਰ ਰਹੇ ਹੋ ਆਪਣੀ ਪੜ੍ਹਾਈ ਹਾਂਜੀ ਮੇਰਾ ਸੈਕੰਡ ਸਾਲ ਆ ਮੈਂ ਗੋ ਟੂ NASA ਕਮਿਊਨਿਟੀ ਕਾਲਜ ਉਹ ਲੌਂਗ ਆਈਲੈਂਡ ਵਿੱਚ ਆ ਐਂਡ ਮੇਰਾ ਪਲਾਨ ਆ ਕਿ ਮੈਂ 4 ਈਅਰ ਕਾਲਜ ਵਿੱਚ ਜਾਵਾਂ ਨਾਲੇ ਅੱਗੇ ਕੈਡੈਟ ਪ੍ਰੋਗਰਾਮ ਆ ਉਹ ਵੀ NYPD ਦੇ ਨਾਲ ਹੀ ਆ ਇਹ ਉਹਦੇ ਨਾਲ ਆ ਕਿ ਮੈਂ ਉਹਦੇ ਨਾਲ ਜੌਬ ਵੀ ਕਰਾਂਗੀ ਅੱਗੇ ਜਾ ਕੇ NYPD ਦੇ ਵਿੱਚ ਜੌਬ ਲੱਗ ਵੀ ਜਾਊਗਾ ਨਾਲ ਤੁਹਾਡਾ ਏਮ ਹੈਗਾ ਜਾਂ ਤੁਹਾਡਾ ਅਗਲਾ ਗੋਲ ਹੈਗਾ ਉਹ NYPD ਦੇ ਵਿੱਚ ਹੀ ਸਰਵ ਕਰਨ ਦਾ ਆ ਹਾਂਜੀ ਆਫੀਸਰ ਬਣਨ ਦਾ ਆ ਕਿ NYPD ਆਫੀਸਰ ਫਿਰ ਜਾ ਕੇ
ਰੈਂਕਿੰਗ ਦੇ ਵਿੱਚ ਉੱਤੇ ਜਾਵਾਂ, ਕੈਪਟਨ ਬਣਾ, ਲਿeutenant ਬਣਾ, ਜਾਂ ਉਹਦੇ ਵਿੱਚ ਕੁਝ ਨਾ ਕੁਝ ਹਿੱਸਾ ਦੇਵਾਂ। ਨਹੀਂ, ਬਿਲਕੁਲ। ਜਦੋਂ ਅਸੀਂ ਅੱਜ ਦੇ ਨੌਜਵਾਨਾਂ ਦੀ ਗੱਲ ਕਰਦੇ ਹਾਂ ਤਾਂ ਜਿਹੜੀਆਂ ਤੁਹਾਡੇ ਵਰਗੀ ਸੋਚ ਰੱਖਦੇ ਨੌਜਵਾਨ ਨੇ ਉਹ ਕਿਤੇ ਨਾ ਕਿਤੇ ਜਾ ਕੇ ਫਿਰ ਰੋਲ ਮਾਡਲ ਬਣਦੇ ਆ, ਜਿਨ੍ਹਾਂ ਨੂੰ ਦੇਖ ਕੇ ਇੱਥੋਂ ਦੇ ਜਿਹੜੇ ਨੌਜਵਾਨ ਨੇ ਉਹ ਕਿਸਾਂ ਦੇ ਨਾਲ ਸਿੱਖੀ ਸਰੂਪ ਦੇ ਵਿੱਚ ਕੋਈ ਵੀ ਉਹਨਾਂ ਦਾ ਫੀਲਡ ਹੋਵੇ ਉਹਦੇ ਵਿੱਚ ਅੱਗੇ ਉਹ ਪਰਸਿਊ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕਰਦੇ ਨੇ। ਸੋ ਜਿਵੇਂ ਇੱਕ ਅਸੀਂ ਫੈਮਿਲੀ ਦੀ ਗੱਲ ਕੀਤੀ ਹੈ, ਐਵੇਂ ਜਦੋਂ ਅਸੀਂ NYPD ਦੇਖਦੇ ਹਾਂ ਤਾਂ ਪਿਛਲੇ ਸਾਰੇ ਸਾਲਾਂ ਦੇ ਦੌਰਾਨ NYPD ਦੇ ਵਿੱਚ ਇਸ ਵਕਤ ਜੇ ਮੈਂ ਲਾਸਟ ਕੈਲਕੂਲੇਸ਼ਨ ਦੇਖਣੀ ਹੋਵੇ ਤਾਂ 2016 ਦੇ ਵਿੱਚ ਕਿਹਾ ਗਿਆ ਸੀ ਕਿ NYPD ਦੇ ਵਿੱਚ 160 ਜਿਹੜੇ ਹੈਗੇ ਆ ਉਹ ਸਿੱਖ ਆਫੀਸਰਸ ਇਸ ਵਕਤ ਸਰਵ ਕਰ ਰਹੇ ਆ। ਸੋ ਜਿਹੜੀ ਉਹ ਸਿੱਖ ਆਫੀਸਰਸ ਐਸੋਸੀਏਸ਼ਨ ਹੈਗੀ ਹੈ ਉਹਨਾਂ ਨੇ ਤੁਹਾਨੂੰ ਆਫੀਸ਼ੀਅਲੀ ਕੰਗ੍ਰੈਚੁਲੇਟ ਵੀ ਕੀਤਾ, ਵਧਾਈਆਂ ਵੀ ਦਿੱਤੀਆਂ, ਤੇ ਨਾਲ ਹੀ ਜਦੋਂ ਅਸੀਂ ਦੇਖਦੇ ਹਾਂ ਉਹਨਾਂ ਨੇ ਵੀ ਇੱਕ ਇਨਸਪੀਰੇਸ਼ਨ ਦੇ ਤੌਰ ਤੇ ਤੁਹਾਨੂੰ ਮੰਨਿਆ ਕਿ ਅੱਜ ਦੀ ਨੌਜਵਾਨ ਪੀੜ੍ਹੀ ਦੇ ਲਈ। ਸੋ ਉਹਨਾਂ ਦਾ ਕਿਵੇਂ ਦਾ ਰਿਸਪੌਂਸ ਜਾਂ ਸਪੋਰਟ ਕਹਿ ਲਓ ਇਸ ਸਿਸਟਮ ਦੇ ਵਿੱਚ ਜਾਂ NYPD ਦੇ ਵਿੱਚ ਪੈਰ ਰੱਖਣ ਦੇ ਲਈ? ਹਾਂਜੀ, ਸਿੱਖ ਆਫੀਸਰਸ ਐਸੋਸੀਏਸ਼ਨ ਨੂੰ ਮੈਂ ਧੰਨਵਾਦ ਕਰਨਾ ਚਾਹੁੰਦੀ ਹਾਂ ਪਹਿਲੀ ਵਾਰ, ਕਿਉਂਕਿ ਉਹਨਾਂ ਦੇ ਕਰਕੇ ਮੈਂ ਇੱਥੇ ਤੱਕ ਪਹੁੰਚੀ ਹੋਈ ਹਾਂ। ਕਿਉਂਕਿ ਉਹਨਾਂ ਨੇ ਮੈਨੂੰ ਰਸਤੇ ਦੱਸੇ ਕਿ ਇੱਧਰੋਂ ਉੱਧਰੋਂ ਜਾ ਕੇ ਕਿ ਤੈਨੂੰ ਕੋਈ ਪ੍ਰੋਬਲਮਸ ਨਹੀਂ ਆਉਣੇ, ਕਿ ਤੂੰ ਆ ਕਰਨਾ ਵਾ, ਇਹੋ ਜੀ ਦਸਤਾਰ ਬੰਨਣੀ ਹੈ, ਯੂਨੀਫਾਰਮ ਦੇ ਨਾਲ ਬੰਨਣੀ ਹੈ ਜੀ। ਐਂਡ ਕਾਫੀ ਉਹਨਾਂ ਦੇ ਪ੍ਰੈਜ਼ੀਡੈਂਟ ਨੇ ਗੁਰਵਿੰਦਰ ਸਿੰਘ, ਉਹਨਾਂ ਨੇ ਵੀ ਬਹੁਤ ਮੈਨੂੰ ਹੈਲਪ ਕੀਤਾ ਵਾ ਕਿ ਮੀਟਿੰਗਸ ਸਾਡੀਆਂ ਹੁੰਦੀਆਂ ਨੇ, ਉੱਥੇ ਅਸੀਂ ਜਾਂਦੇ ਹਾਂ, ਉੱਥੇ ਦੱਸਦੇ ਨੇ ਕਿ ਸਿੱਖੀ ਬਾਰੇ ਕਿ ਕਿੱਦਾਂ ਅਸੀਂ ਇਹਨੂੰ ਹੋਰ ਅੱਗੇ ਲੈ ਕੇ ਜਾ ਸਕਦੇ ਹਾਂ NYPD ਵਿੱਚ। ਐਂਡ ਅਬਾਊਟ 185 ਸਿੱਖਸ ਹੈਗੇ ਨੇ, ਐਂਡ ਉਹਨਾਂ ਦੇ ਵਿੱਚ 10 ਬੀਬੀਆਂ ਨੇ। ਐਂਡ ਮੇਰੀ ਕੋਸ਼ਿਸ਼ ਹੈ ਕਿ ਹੋਪਫੁਲੀ 10 ਤੋਂ ਜ਼ਿਆਦਾ ਹੋਰ ਬੀਬੀਆਂ ਹੋਣ ਬਾਈ ਨੈਕਸਟ ਈਅਰ। ਵੀ ਹੈਵ ਮੋਰ ਫੀਮੇਲਸ, ਕਿਉਂਕਿ ਜਿੱਥੇ where men can work, females can do the same thing. And I would, people out there, if you guys are listening, I would recommend you to any country you're in, join your army, join your police force, ਕੁਛ ਵੀ ਤੁਸੀਂ join ਕਰ ਸਕਦੇ ਹੋ। ਇੱਕ volunteer ਤਰੀਕਾ ਹੁੰਦਾ ਵਾ, ਤੁਸੀਂ ਉਹ ਕਰੋ। ਕਿ ਇੱਕ ਸਾਡੇ ਗੁਰੂ ਸਾਹਿਬ ਨੇ ਤਾਂ ਦੱਸਿਆ ਹੋਇਆ ਕਿ ਆਪਣੀ ਵੀ ਰੱਖਿਆ ਕਰਨੀ, ਦੂਸਰਿਆਂ ਦੀ ਵੀ ਕਰਨੀ ਹੈ, men or women, and why not do that in the 20th century? ਜੀ। ਸੋ ਜਿਹੜਾ ਇੱਥੇ ਦਾ ਸਿਸਟਮ ਹੈਗਾ, ਜੇ ਨਿਊਯਾਰਕ ਪੁਲਿਸ ਡਿਪਾਰਟਮੈਂਟ ਦੀ ਗੱਲ ਕਰਨੀ ਹੋਵੇ, ਉਹਨਾਂ ਦੇ ਕਮਿਸ਼ਨਰ ਨੇ ਜਾਂ ਜਿਹੜੇ ਸਿਟੀ ਦੇ ਮੇਅਰ ਨੇ ਉਹਨਾਂ ਦੀ ਗੱਲ ਕਰਨੀ ਹੋਵੇ, ਜਾਂ ਇੱਥੋਂ ਦਾ ਜਿਹੜਾ ਨਿਜ਼ਾਮ ਹੈਗਾ, ਸਿਸਟਮ ਹੈ ਅਮਰੀਕਾ ਦਾ, ਉਸ ਬਾਰੇ ਤੁਸੀਂ ਕੀ ਸਮਝਦੇ ਹੋ, ਕੀ ਕਹਿਣਾ ਚਾਹੋਗੇ? ਜਿਵੇਂ ਉਹ ਅਕੋਮੋਡੇਟ ਕਰ ਰਹੇ ਆ ਜਾਂ ਜਿਹੜੀਆਂ ਇਹ ਚੇਂਜਸ ਆ ਰਹੀਆਂ ਨੇ ਰੂਲਸ ਦੇ ਵਿੱਚ, ਪਹਿਲਾਂ ਤੁਸੀਂ ਦਸਤਾਰ ਸਜਾ ਕੇ ਨਹੀਂ ਸੀ ਸਰਵ ਕਰ ਸਕਦੇ, ਹੁਣ ਕਰ ਸਕਦੇ ਹੋ, ਐਂਡ ਐਟ ਦ ਸੇਮ ਟਾਈਮ ਉਹਨਾਂ ਨੇ ਦਾੜੀ ਤੁਸੀਂ ਬੰਨ੍ਹ ਕੇ ਵੀ ਰੱਖ ਸਕਦੇ ਹੋ। ਇੱਦਾਂ ਦੀਆਂ ਜਿਹੜੀਆਂ ਅਕੋਮੋਡੇਸ਼ਨਸ ਨੇ ਹੁਣ ਹੌਲੀ ਹੌਲੀ ਇਸ ਸਿਸਟਮ ਦੇ ਵਿੱਚ ਇਨਕਲੂਡ ਹੋ ਰਹੀਆਂ ਨੇ, ਇਸ ਬਾਰੇ ਕੀ ਕਹਿਣਾ ਚਾਹੋਗੇ? ਮੈਨੂੰ ਗਰਵ ਹੁੰਦਾ ਵਾ ਕਿ ਹਾਂਜੀ ਇਸ ਮੁਲਕ ਵਿੱਚ ਜੋ ਅਮਰੀਕਾ, we're proud to be free, freedom of speech, and if we have the freedom of speech, ਉਹ ਵੀ ਆਪਣੇ ਰੂਲਸ ਚੇਂਜ ਕਰ ਰਹੇ ਨੇ। ਜੇ ਪਹਿਲਾਂ ਉਹਨਾਂ ਨੂੰ ਨਹੀਂ ਨੌਲੇਜ ਸੀ, ਉਹਨਾਂ ਨੂੰ ਨਹੀਂ ਪਤਾ ਸੀ ਕਿ ਹਾਂਜੀ ਇਹ ਦਸਤਾਰ ਸਾਡੀ ਸਿੱਖੀ ਸਰੂਪ ਦੇ ਨਾਲ, ਬਟ ਜਦੋਂ ਉਹਨਾਂ ਨੂੰ ਪਤਾ ਲੱਗਿਆ, ਉਹਨਾਂ ਨੂੰ ਨੌਲੇਜ ਹੋਈ, ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਕਿ ਚੇਂਜ ਕਰਨ ਨੂੰ। ਥੋੜਾ ਸਮਾਂ ਲੱਗਿਆ, ਬਟ ਉਹਨਾਂ ਨੇ ਐਕਸੈਪਟ ਕੀਤਾ ਕਿ ਹਾਂਜੀ ਇਹਨਾਂ ਨੂੰ ਵੀ ਅਸੀਂ ਲੈ ਕੇ ਆਈਏ। ਸਿੱਖ ਵੀ ਪਹਿਲਾਂ ਤੋਂ World War I, World War II, we participated in it, and ਕਿਉਂਕਿ ਉਹਨੇ ਅਕਾਮੋਡੇਟ ਕੀਤਾ, ਉਹਦੇ ਵਿੱਚ ਮੈਨੂੰ ਖੁਸ਼ੀ ਹੁੰਦੀ ਹੈ ਕਿ ਮੈਂ ਇਸ ਮੁਲਕ ਦੀ ਜੰਮੀ ਹੋਈ ਹਾਂ। ਸੋ ਇਵੈਂਚੁਅਲੀ ਜੇ ਮੈਂ ਫਰੈਂਡ ਸਰਕਲ ਤੇ ਦੁਬਾਰਾ ਅਖੀਰ ਦੇ ਵਿੱਚ ਆਵਾਂ, ਉਹਨਾਂ ਦੇ ਵਿੱਚ ਕਿਵੇਂ ਦਾ ਰੁਝਾਨ ਕਿਵੇਂ ਦਾ ਦੇਖਣ ਨੂੰ ਮਿਲਦਾ? ਜੇ ਓਵਰਆਲ ਅਸੀਂ ਐਨਾਲਾਈਜ਼ ਕਰਨਾ ਹੋਵੇ ਤਾਂ ਤੁਹਾਡੇ ਨਾਲ ਦੇ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਕਿੰਨੇ ਕੁ ਪਰਸੈਂਟੇਜ ਜੇ ਕਹਿਣੀ ਹੋਵੇ ਉਹ ਸਿੱਖੀ ਸਰੂਪ ਦੇ ਵਿੱਚ ਰਹਿੰਦਿਆਂ ਹੋਇਆਂ ਇਸ ਫੀਲਡ ਦੇ ਵਿੱਚ ਜਾਂ ਜੋ ਵੀ ਉਹਨਾਂ ਦਾ ਫੀਲਡ ਹੈਗਾ ਉਹਨੂੰ ਅੱਗੇ ਪਰਸਿਊ ਕਰਨ ਨੂੰ ਜਿਹੜਾ ਇੰਟਰਸਟਿਡ ਹੈਗੇ ਆ, ਜਾਂ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਦੂਜੇ ਪਾਸੇ ਨੂੰ ਪਤਿਤਪੁਣੇ ਵੱਲ ਨੂੰ ਜਾਂ ਹੋਰ ਪਾਸਿਆਂ ਨੂੰ ਜ਼ਿਆਦਾ ਉਹਨਾਂ ਦਾ ਰੁਝਾਨ ਹੁੰਦਾ? ਜੋ ਇਹ ਐਗਜ਼ਿਲਰੀ ਪ੍ਰੋਗਰਾਮ ਆ, ਇਹ ਬੱਚਿਆਂ ਵਾਸਤੇ ਵੀ, ਮੀਨਿੰਗ ਬੱਚੇ ਕਹਿ ਸਕਦੇ 18-20 year olds, ਨਾਲੇ ਨਾਲ ਇਹ ਤੁਸੀਂ 30 ਵੀ ਹੋ ਸਕਦੇ ਹੋ, 40 ਵੀ ਹੋ ਸਕਦੇ, 50 ਵੀ ਹੋ ਸਕਦੇ ਹੋ ਜੀ। ਐਂਡ ਜਦ ਦਾ ਲੋਕਾਂ ਨੂੰ ਪਤਾ ਲੱਗਿਆ ਕਿ ਹਾਂਜੀ ਇਹ ਗੁਰਸੋਚ ਕੌਰ ਵਿੱਚ ਹੈਗੀ ਆ, ਲੋਕ ਮੇਰੇ ਕੋਲ ਆਉਂਦੇ ਕਹਿੰਦੇ ਕਿ ਹਾਂਜੀ ਅਸੀਂ ਵੀ ਜੁਆਇਨ ਕਰਨਾ ਚਾਹੁੰਦੇ ਨੇ। ਐਂਡ ਸਪੈਸ਼ਲੀ ਮੇਰੇ ਟੀਮ ਵਿੱਚ ਜਿਹੜੇ ਗੱਤਕੇ ਦੇ ਵਿੱਚ ਟੀਮ ਮੈਂਬਰ ਨੇ, ਕਹਿੰਦੇ ਕਿ ਅਸੀਂ ਵੀ ਕਰਨਾ ਚਾਹੁੰਦੇ ਹੋ। ਐਂਡ
ਇਹੀ ਸਾਡਾ ਮਕਸਦ ਆ ਕਿ ਹੋਰ ਬੱਚੇ ਜੁਆਇਨ ਕਰਨ, ਕਿਉਂਕਿ ਸਾਡੇ ਬੱਚੇ ਆਣਗੇ ਉਹੀ ਸਾਡੇ ਕਮਿਊਨਿਟੀ ਨੂੰ ਬੈਨੀਫਿਟ ਹੋਊਗਾ। ਨਾਲ ਉਹਨੇ ਹੋਰ ਲੋਕ ਸੁਸਾਇਟੀ ਵਿੱਚ ਵਾਕ ਕਰਕੇ ਸੇਫ ਕਰ ਸਕਦੇ ਨੇ ਕਿ ਹਾਂਜੀ ਕਿ ਆ ਸੇਫ ਆ, ਸਿਕਿਉਰ ਐਂਡ ਡੂ ਲਾਈਕ ਐਗਜ਼ਿਲਰੀਜ਼ ਜੌਬ। ਐਂਡ ਉਹ ਵੀ ਸਿੱਖ ਦਾ ਵੀ ਜੌਬ ਹੈਗਾ ਵਾ ਕਿ ਮੇਕ ਸ਼ੋਰ ਕਰਨਾ ਕਿ ਸਭ ਸੇਫ ਨੇ। ਐਂਡ ਇਹ ਮੈਂ ਕਹਾਂਗੀ ਕਿ ਜੇ ਕੋਈ ਵੀ auxiliary program join ਕਰਨਾ ਚਾਹੁੰਦਾ ਵਾ, like in America you could go to any of your precincts and ask, is there auxiliary program? Some counties have it, some don't, but ਇਹ ਹੈ ਕਿ ਤੁਸੀਂ ਜਾ ਕੇ ਪੁੱਛੋਗੇ ਤਾਂ ਤੁਹਾਨੂੰ ਪਤਾ ਲੱਗੂਗਾ। ਜੇ ਤੁਸੀਂ ਨਹੀਂ ਪੁੱਛਦੇ ਇਦਾਂ ਫਿਰ ਪਤਾ ਨਹੀਂ ਲੱਗਣਾ। ਬਟ ਜੇ ਤੁਸੀਂ ਨਿਊਯਾਰਕ ਵਿੱਚ ਹੋ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ, ਔਰ ਕੋਈ ਵੀ ਤੁਸੀਂ ਗੁਰਦੁਆਰਿਆਂ ਨੂੰ ਪੁੱਛ ਸਕਦੇ ਹੋ ਜਾਂ ਆਪਣੇ precinct ਵੀ ਜਾ ਸਕਦੇ ਹੋ, ਕਹਿ ਸਕਦੇ ਹੋ I want to join the auxiliary program। and ਜੇ ਤੁਹਾਡੇ ਕੋਲ ਦਸਤਾਰ ਵੀ ਆ ਕੋਈ ਗੱਲ ਨਹੀਂ, ਤੁਸੀਂ ਕਹਿ ਸਕਦੇ ਹੋ ਕਿ this is part of my religion, and you could contact the Sikh Officers Association and they would love to help you out, and I would love to help them out too। ਬਿਲਕੁਲ, ਜਿਵੇਂ ਤੁਸੀਂ ਇੱਕ ਇਹਦੇ 'ਚ ਤਕਰੀਬਨ ਅੱਜ ਦੀ ਗੱਲਬਾਤ ਦੇ ਵਿੱਚ ਸਾਰੇ ਪਾਰਟ ਕਵਰ ਹੋ ਗਏ ਆ। ਇੱਕ ਛੋਟਾ ਜਿਹਾ ਪੁਆਇੰਟ ਜਾਂਦੇ ਜਾਂਦੇ ਮੈਂ ਰੇਜ਼ ਕਰਨਾ ਚਾਹੂੰਗਾ। ਜਿਵੇਂ ਗੱਲ ਕੀਤੀ ਹੈ, ਤੁਸੀਂ ਦੱਸਿਆ ਕਿ ਇਸ ਵਕਤ NYPD ਦੇ ਵਿੱਚ 185 ਜਿਹੜੇ ਹੈਗੇ ਆ ਉਹ ਆਫਿਸਰਸ ਨੇ ਸਿੱਖ ਰਿਲੀਜਨ ਦੇ ਨਾਲ ਜਿਨ੍ਹਾਂ ਦਾ ਸੰਬੰਧ ਹੈ, ਪਰ ਉਹਦੇ ਵਿੱਚ ਜਿਹੜੀ ਬੀਬੀਆਂ ਦੀ ਗਿਣਤੀ ਹੈਗੀ ਹੈ ਉਹ 10 ਹੈਗੀ ਆ। ਸੋ ਟੂ ਯੋਰ ਫੀਮੇਲ ਪੀਅਰਸ ਜਿਹੜੇ ਤੁਹਾਡੇ ਆਲੇ ਦੁਆਲੇ ਹੈਗੇ ਆ, ਫਰੈਂਡ ਸਰਕਲ ਦੇ ਵਿੱਚ ਨੇ ਜਾਂ ਜਿਹੜੇ ਸਾਨੂੰ ਇਸ ਵਕਤ ਦੇਖ ਸੁਣ ਰਹੇ ਆ, ਉਹਨਾਂ ਦੇ ਲਈ ਕਿਤੇ ਨਾ ਕਿਤੇ ਸਾਡੇ ਪਰਿਵਾਰਾਂ ਦੇ ਵਿੱਚ ਵੀ ਹੁੰਦਾ, ਅਸੀਂ ਫੀਮੇਲਸ ਨੂੰ ਅੱਗੇ ਨਹੀਂ ਆਉਣ ਦਿੰਦੇ, ਉਹਨਾਂ ਨੂੰ ਘਰ ਬਿਠਾ ਕੇ ਰੱਖਣ ਦੀ ਜਿਹੜੀ ਇੱਕ ਮੈਂਟੈਲਿਟੀ ਹੈਗੀ ਹੈ ਸਾਡੀ ਸੁਸਾਇਟੀ ਦੇ ਵਿੱਚ ਹਜੇ ਵੀ ਮੌਜੂਦ ਹੈ। ਸੋ ਜਾਂਦੇ ਜਾਂਦੇ ਅੰਤ ਦੇ ਵਿੱਚ ਤੁਹਾਡੇ ਜਿਹੜੇ ਫੈਲੋ ਫੀਮੇਲਸ ਹੈਗੇ ਆ ਉਹਨਾਂ ਦੇ ਲਈ ਜਾਂ ਓਵਰਆਲ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਇਸ ਐਂਗਲ ਤੋਂ? ਹਾਂਜੀ, ਮੈਂ ਆਪਣੇ ਭੈਣਾਂ ਨੂੰ, ਬੀਬੀਆਂ ਨੂੰ ਕਹਿਣਾ ਚਾਹਾਂਗੀ ਕਿ ਜਿੱਥੇ ਅਸੀਂ ਘਰ ਨੂੰ ਵੀ ਸੰਭਾਲਦੇ ਆ, ਉੱਥੇ ਵੀ ਅਸੀਂ ਦੂਜਿਆਂ ਦੇ ਵੀ ਰੱਖਿਆ ਕਰ ਸਕਦੇ ਆ। ਨਾਲੇ ਇਹ ਜੇ ਅਸੀਂ ਬੀਬੀਆਂ ਸ਼ੁਰੂ ਕਰਾਂਗੇ ਤਾਂ ਜਾ ਕੇ ਆਪਣੇ ਬੱਚੇ ਵੀ ਸਿੱਖਣਗੇ ਕਿ ਹਾਂ। ਬਟ ਜੇ ਅਸੀਂ ਵੀ ਘਰ ਬਹਿ ਕੇ ਉਹੀ ਮੈਂਟੈਲਿਟੀ ਰੱਖੀਏ ਕਿ ਨਹੀਂ ਘਰ ਹੀ ਸੰਭਾਲਣਾ ਹੈ, ਆਪਾਂ ਹੋਰ ਬਾਹਰ ਕੋਈ ਕੰਮ ਨਹੀਂ ਕਰਨਾ, ਫਿਰ ਏਦਾਂ ਅਸੀਂ ਅੱਗੇ ਨਹੀਂ ਜਾ ਸਕਾਂਗੇ। ਫਿਰ ਜੇ ਗੁਰੂ ਜੀ ਨੇ ਤਾਂ ਕਹਿਤਾ ਕਿ ਅਸੀਂ ਮਰਦ ਔਰ ਜਨਾਨੀ ਇੱਕੋ ਹੀ ਆ, ਬਰਾਬਰ ਨੇ, ਉਹ ਤਾਂ ਅਸੀਂ ਕਰਨਾ ਵਾ। ਜੇ ਅਸੀਂ ਅੱਗੇ ਹੋਈਏ ਤਾਂ ਹੀ ਇਦਾਂ ਹੋਣਾ ਵਾ। ਜੇ ਅਸੀਂ ਘਰ ਬਹਿ ਕੇ ਸੋਚੀਏ ਕਿ ਹਾਂ ਬੰਦੇ ਨੇ ਆਉਣਾ ਵਾ, ਉਹਨੇ ਕਮ ਪੈਸੇ ਲੈ ਕੇ ਆਉਣੇ ਆ, ਬਸ ਨਹੀਂ, ਇਦਾਂ ਨਹੀਂ ਹੋਣਾ ਵਾ। ਸਾਨੂੰ ਆਪ ਬਾਹਰ ਨਿਕਲਣਾ ਪੈਣਾ ਆ। ਹਾਂਜੀ ਜ਼ਰੂਰ ਕਿ NYPD ਜੁਆਇਨ ਕਰੋ ਜਾਂ ਕੋਈ ਵੀ ਕੰਮ, ਬਟ ਤੁਸੀਂ ਬਾਹਰ ਆਓ, ਇੰਗਲਿਸ਼ ਸਿੱਖੋ, ਕਿਉਂਕਿ ਤੁਸੀਂ ਬੱਚਿਆਂ ਨਾਲ ਵੀ ਗੱਲ ਕਰੋਗੇ, ਕਿਉਂਕਿ ਅੱਗੇ ਤੁਹਾਡੇ ਬੱਚੇ ਆਣਗੇ, ਬੱਚਿਆਂ ਨੂੰ ਇੰਗਲਿਸ਼ ਗੱਲ ਕਰਨਗੇ, ਤੁਹਾਨੂੰ ਪਤਾ ਨਹੀਂ ਲੱਗਣਾ ਕਿ ਬੱਚੇ ਕਹਿ ਕੀ ਰਹੇ ਆ। ਤੁਹਾਨੂੰ ਥੋੜੀ ਮੋਟੀ ਸਿੱਖਣੀ ਪੈਣੀ ਆ ਕਿ ਹਾਂ ਕਿ ਮੈਨੂੰ ਪਤਾ ਕਿ ਬੱਚੇ ਕਹਿ ਕੀ ਰਹੇ ਆ, ਸਹੀ ਗੱਲ ਕਰ ਰਹੇ ਆ ਜਾਂ ਗਲਤ ਗੱਲ ਕਰ ਰਹੇ ਆ। ਕਿਉਂਕਿ ਅੱਜ ਕੱਲ ਬੱਚੇ ਜੋ ਮਰਜ਼ੀ ਕਹਿੰਦੇ, ਉਹ ਸਮਝਦੇ ਨਹੀਂ ਸਾਡੇ ਮਾਂ-ਬਾਪ ਨੂੰ ਕੁਝ ਪਤਾ ਨਹੀਂ ਹੈਗਾ ਜੀ। ਬਟ ਜੇ ਸਾਡੇ ਮੰਮੀ ਡੈਡੀ ਬਾਹਰ ਨਿਕਲਣਗੇ, ਕੰਮ ਕਰਨਗੇ, ਐਟਲੀਸਟ ਸਟੈਂਡਰਡ ਇੰਗਲਿਸ਼ ਉਹਨਾਂ ਨੂੰ ਪਤਾ ਹੋਊਗਾ, ਇੱਦਾਂ ਬੱਚੇ ਉਹਨਾਂ ਦੇ ਫਾਇਦਾ ਨਾ ਲੈਣਗੇ। ਐਂਡ ਇਹ ਸ਼ੁਰੂ ਹੁੰਦਾ ਵਾ ਮਾਂ-ਬਾਪ ਤੋਂ ਕਿ ਉਹ ਕੰਮ ਕਰਨ, ਬਾਹਰ ਆਉਣ। ਉਹ ਵੀ ਆ ਕਿ NYPD ਫੀਲਡ ਬਹੁਤ ਵਧੀਆ ਵਾ, ਇਹਨਾਂ ਦੇ ਬੈਨੀਫਿਟਸ ਬਹੁਤ ਹੀ ਆ ਪਰਿਵਾਰ ਵਾਸਤੇ, ਐਂਡ ਅੱਗੇ ਕੋਈ ਵੀ ਕੰਮ ਕਰਨ। ਬਟ ਮੈਂ ਬੇਨਤੀ ਕਰਾਂਗੀ ਕਿ ਬੀਬੀਆਂ ਨੂੰ, ਮੇਰੀ ਭੈਣਾਂ ਨੂੰ, ਕਿ ਤੁਸੀਂ ਬਾਹਰ ਆਣ ਕੇ ਥੋੜੇ ਕੀ ਘੰਟੇ ਕੰਮ ਕਰੋ, ਬਟ ਕੰਮ ਕਰੋ, ਜ਼ਰੂਰ ਕੰਮ ਕਰੋ। ਜੀ ਬਿਲਕੁਲ। ਸੋ ਜਿਹੜੇ ਦਰਸ਼ਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ, ਮੈਂ ਉਮੀਦ ਕਰਦਾ ਕਿ ਅੱਜ ਦੀ ਜਿਹੜੀ ਸਾਡੀ ਗੱਲਬਾਤ ਸੀ NYPD ਦੇ ਵਿੱਚ ਜਿਹੜੀ ਪਹਿਲੀ ਦਸਤਾਰਧਾਰੀ ਸਿੱਖ ਬੱਚੀ ਹੈਗੀ ਹੈ ਗੁਰਸੋਚ ਕੌਰ, ਉਹਨਾਂ ਦੇ ਨਾਲ ਇਹ ਜ਼ਰੂਰ ਤੁਹਾਨੂੰ ਪਸੰਦ ਆਈ ਹੋਵੇਗੀ। ਤੇ ਇਹਦੇ ਵਿੱਚੋਂ ਇੱਕ ਜਿਹੜਾ ਮੈਸੇਜ ਸਾਡੇ ਲਈ ਖਾਸ ਤੌਰ ਤੇ ਜਿਹੜੇ ਇੱਥੇ ਡਾਇਸਪੋਰਾ ਦੇ ਵਿੱਚ ਬੈਠੀ ਸਿੱਖ ਸੰਗਤ ਹੈਗੀ ਹੈ, ਪਰਿਵਾਰ ਹੈਗੇ ਆ, ਸਾਡੇ ਕਮਿਊਨਿਟੀ ਹੈ, ਭਾਈਚਾਰਾ, ਉਹਨਾਂ ਦੇ ਲਈ ਨਿਕਲ ਕੇ ਸਾਹਮਣੇ ਆਉਂਦਾ ਕਿ ਆਪਣੇ ਤੁਸੀਂ ਰੂਟਸ ਦੇ ਨਾਲ ਜੁੜੇ ਰਹਿੰਦੇ ਆ, ਧਰਮ ਦੀ ਪਾਲਣਾ ਕਰਦੇ ਆ, ਤੁਸੀਂ ਇੱਥੋਂ ਦੇ ਸਿਸਟਮ ਦੇ ਵਿੱਚ ਜਿਸ ਹੱਦ ਤੱਕ ਵੀ ਤੁਸੀਂ ਜਾਣਾ ਚਾਹੋ ਤੁਸੀਂ ਜਾ ਸਕਦੇ ਹੋ। ਇੱਦਾਂ ਦੀਆਂ ਐਗਜ਼ਾਮਪਲ ਸਾਡੇ ਸਾਹਮਣੇ ਸਾਨੂੰ ਰੋਜ਼ ਦੇਖਣ ਨੂੰ ਮਿਲਦੀਆਂ ਨੇ, ਭਾਵੇਂ ਉਹ ਨਿਊ ਜਰਸੀ ਦੇ ਇੱਕ ਹੋਬੋਕਨ ਸਿਟੀ ਦੇ ਵਿੱਚ ਮੇਅਰ ਦਾ ਬਣਨਾ ਹੋਵੇ, ਭਾਵੇਂ ਉਹ ਨਿਊ ਜਰਸੀ ਦੇ ਅਟਾਰਨੀ ਜਨਰਲ ਦੀ ਅਸੀਂ ਗੱਲ ਕਰੀਏ, ਜਾਂ ਇੱਦਾਂ ਦੀਆਂ ਜਿਹੜੀਆਂ ਲੋਕਲ ਲੈਵਲ ਤੇ ਗੁਰਸੋਚ ਕੌਰ ਵਰਗੀਆਂ ਜਿਹੜੀਆਂ ਬੱਚੀਆਂ ਨੇ,
ਉਹ ਸਿੱਖੀ ਸਰੂਪ ਦੇ ਵਿੱਚ ਰਹਿੰਦਿਆਂ ਹੋਇਆਂ NYPD ਦੇ ਵਿੱਚ ਸਰਵ ਕਰਦੇ ਨੇ ਜਾਂ ਹੋਰ ਆਪੋ ਆਪਣੇ ਵੱਖੋ ਵੱਖਰੇ ਫੀਲਡਸ ਦੇ ਵਿੱਚ ਸਰਵ ਕਰਦੇ ਨੇ। ਇਹ ਸਾਡੀ ਅੱਜ ਦੀ ਨੌਜਵਾਨ ਪੀੜ੍ਹੀ ਦੇ ਲਈ ਕਿਤੇ ਨਾ ਕਿਤੇ ਇੱਕ ਇਨਸਪੀਰੇਸ਼ਨ ਵੀ ਹੈਗੀ ਹੈ, ਜਿਨ੍ਹਾਂ ਨੂੰ ਦੇਖ ਕੇ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਅੱਗੇ ਵੱਧ ਸਕਦੀ ਹੈ। ਸੋ ਉਮੀਦ ਕਰਦੇ ਹਾਂ ਅੱਜ ਦੀ ਗੱਲਬਾਤ ਤੁਹਾਨੂੰ ਪਸੰਦ ਆਈ ਹੋਵੇਗੀ। ਸੋ ਗੁਰਸੋਚ ਕੌਰ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਤੇ ਇੱਥੇ ਸਾਡੇ ਸਟੂਡੀਓ ਦੇ ਵਿੱਚ ਆ ਕੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੀ ਜਿਹੜੀ ਗੱਲਬਾਤ ਹੈਗੀ ਉਹਨੂੰ ਅਸੀਂ ਇੱਥੇ ਹੀ ਸੰਕੋਚਦੇ ਹਾਂ। ਜਾਂਦੇ ਜਾਂਦੇ ਅਖੀਰ ਦੇ ਵਿੱਚ ਫਤਿਹ ਦੀ ਸਾਂਝ ਪਾਈਏ ਜੀ। ਮੈਂ ਦਰਸ਼ਕਾਂ ਕੋਲੋਂ ਵੀ ਇਜਾਜ਼ਤ ਚਾਹੂੰਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।